अच्छा 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 हाँ गल दसना तू नहीं दसनी कुद्दू ना कर ਦੁਬਾਰਾ ਕਰੀ ਕੁੱਦੂ ਕਦੇ ਨਹੀਂ ਕੁੱਦੂ ਦੱਸ ਯਾਰ ਸੋਹਣੀ ਮਾਰ ਦਿੰਦਾ ਵਾ ਐ ਕਰ ਦੇਣਾ ਐ ਕਰ ਸਭ ਤੋਂ ਕੀਮਤੀ ਸ਼ੈ ਉਹੀ ਕਿਉਂ ਡਿੱਗ ਕੇ ਟੁੱਟਦੀ ਆ ਬਾਕੀ ਕਿਉਂ ਨਹੀਂ ਟੁੱਟਦੀ ਆ ਕਿਹੜੀ ਕੀਮਤੀ ਹੋ ਤੂੰ ਗੋਭੀ ਪਕਾਉਣਾ ਆਲੂ ਪਕਾਉਣਾ ਤੇ ਕੋ ਕਿਹੜੀ ਸ਼ੈ ਕੀਮਤੀ ਆ ਗਈ ਤਾਇਆ ਅੱਲਾ ਜ਼ਿੰਦਗੀ ਕਰੇ ਤੇਰੀ ਚਾਹ ਬਹੁਤ ਸੋਹਣੀ ਆ ਓਏ ਹੋਏ ਹੋਏ ਹੌਲੀ ਪੀਲਾ ਤੇਰੀ ਕਿਹੜਾ ਲਾਰੀ ਕਿਤੇ ਲੇਟ ਹੋਣ ਡਈ ਆ ਬਸ ਮਾੜੀ ਜੀ ਕਿਤੇ ਪੱਤੀ ਤੇਜ਼ ਹੁੰਦੀ ਨਾ ਇਹਦੇ ਚ ਤੇ ਸੋਨੇ ਤੇ ਸੁਹਾਗਾ ਹੋ ਜਾਣਾ ਸੀ ਤਾਇਆ ਕੁੱਦੂ ਘਬਰਾ ਨਾ ਕੁੱਦੂ ਕੀ ਹੋਇਆ ਤਾਇਆ ਓਏ ਤਾਇਆ ਹੁਣ ਇਸ ਮਾਰੇ ਚੰਡਾ ਖਾਂਦਾ ਚੰਗਾ ਲੱਗਦਾ ਨੂੰ ਉਹ ਕੋਈ ਹਿਆ ਕਰ ਕੁੱਦੂ ਤੇਰੇ ਪੇ ਦੀ ਉਮਰ ਦਾ ਹੀ ਮੈਂ ਤੁਸੀਂ ਮੈਨੂੰ ਆਖਣ ਡਿਆ ਇਹ ਚੰਡਾ ਕੋਈ ਹਿਆ ਕਰ ਕਿਤੇ ਮਾੜਾ ਜਿਹਾ ਤਾਇਆ ਇਹਦੇ ਚ ਮਿੱਠਾ ਪੈ ਜਾਂਦਾ ਨਾ ਹੋਰ ਓਏ ਹੋਏ ਉਹ ਮਿੱਠਿਆ ਪੈ ਜਾ ਇਹਦੇ ਕੱਪ ਚ ਮਿੱਠਾ ਕੁੱਤਾ ਵਾ ਨੂੰ ਪੈ ਜਾਂਦਾ ਇਹ ਕੌਣ ਆ ਜਿਹੜਾ ਕੁੰਡੇ ਜਿਹੜਾ ਮੂੰਹ ਚਾਹ ਪੀ ਜਾਣਾ ਤਾਂ ਸਾਨੂੰ ਤਾਂ ਅਜੇ ਤੱਕ ਕਦੇ ਚਾਹ ਪਿਆਈ ਨਹੀਂ ਇਹ ਕੌਣ ਆ ਉਹ ਮਿੱਠਿਆ ਤੇਲੀ ਚਾਹਾਂ ਲੱਸੀਆਂ ਪੀ ਨਹੀਂ ਤਾਈ ਮੈਨੂੰ ਦੁੱਖ ਹੈ ਤੁਹਾਡਾ ਫਰੀ ਬੜਾ ਹੋਣ ਡਿਆ ਵਾ ਇਹ ਮੈਂ ਫ੍ਰੀ ਹੋਵਾਂ ਮੈਂ ਤੰਗ ਹੋਵਾਂ ਤੈਨੂੰ ਕੀ ਮੈਂ ਬਚਪਨ ਤੋਂ ਜਾਣਦਾ ਤਾਏ ਨੂੰ ਯਾਰ ਪੋਤੇ ਆਪਣਾ ਪੋਤੇ ਆਏ ਵੀ ਯਾਰ ਤਾਂ ਐ ਕਦੋਂ ਕਰੀ ਜਾਂਦੇ ਵੀ ਮਤਲਬ ਦੇਖ ਕਿਆ ਕਰਾਂ ਮੈਂ ਤੱਤੀ ਆ ਯਾਰ ਤੂੰ 10 ਮਿੰਟ ਠਹਿਰ ਕੇ ਪੀ ਲੈ ਮੇਰੇ ਤਾਏ ਨਾਲ ਫਰੀ ਨਹੀਂ ਹੋਣਾ ਓਏ ਮਿੱਠਿਆ ਪੋਤੇ ਆਪਣਾ ਵੈਸੇ ਰਾ ਗਾਂਡਰ ਦੀ ਸ਼ਕਲ ਹੋ ਗਈ ਹੈ ਇਹਦੀ ਹੈ ਪੋਤੇ ਹੈ ਵੀ ਆਪਣਾ ਓਏ ਕੋ ਧੂਪ ਪੀ ਲਾ ਕਿਤੇ 1.5 ਲੀਟਰ ਮੰਗਾ ਲਈ ਚਾਹ ਤੂੰ ਤਾਇਆ ਥੱਲੋਂ ਪੱਤੀ ਨਿਕਲ ਆਈ ਆ ਹੁਣ ਤੇ ਹੋਰ ਤੇਲ ਨਿਕਲਦਾ ਥੱਲਿਓਂ ਉਹ ਪੱਤੀ ਹੁੰਦੀ ਆ ਕੁੱਦੂ ਚਾਹ ਦੇ ਥੱਲੇ ਤਾਇਆ ਕਿਤੇ ਇੱਕ ਕੱਪ ਇੰਜ ਦਾ ਹੋਰ ਮਿਲ ਜੇ ਨਾ ਤੇ ਜ਼ਿੰਦਗੀ ਬਣ ਜੇ ਤਾਇਆ ਤੇਰੀ ਜ਼ਿੰਦਗੀ ਮੈਂ ਨਹੀਂ ਬਣਨ ਦੇਣੀ ਕੁੱਦੂ ਤੂੰ ਰੋਲ ਕੇ ਮਰੇਗਾ ਤੂੰ ਮੇਰੇ ਦਿਵਾਲੀ ਹੋ ਗਿਆ ਮੈਂ ਇੱਕ ਘੁੱਟ ਨਹੀਂ ਪੀ ਇਹ ਨਹੀਂ ਕਹਤਾ ਹੈ ਤੂੰ ਵੀ ਘੁੱਟ ਲਾ ਲਾ ਘੁੱਟ ਉਹ ਲਾ ਲਾ। ਹਯਾ ਤਾਂ ਹੈ ਹੀ ਨਹੀਂ ਤੈਨੂੰ ਮਿੱਠਿਆ ਘੁੱਟ ਓਏ ਘੁੱਟਣ ਦਾ ਦਿਆ ਤਾਇਆ ਘੋਟੋ ਨੂੰ ਪਿਆਈ ਜਾਂਦਾ ਮੇਰੇ ਕੋਲ ਤੁਸੀਂ ਘਟਵਾਈ ਜਾਂਦਾ ਵੀ ਇੱਕ ਚਾਹ ਹੋਰ ਮੰਗਣਾ ਵੀਸੀਆਰ ਲਾਇਆ ਤਾਇਆ ਤੂੰ ਇਹਦੀ ਮੇਰੀ ਲੜਾਈ ਹੋ ਪਣੀ ਉਹ ਤੂੰ ਹੀ ਕੋਕੜ ਜੇ ਓਏ ਉਹ ਬੰਦੇ ਲੜਦੇ ਚੰਗੇ ਲੱਗਦੇ ਮਿੱਠੇ ਲੜ ਪਾ ਤੂੰ ਤੈਨੂੰ ਮੈਂ ਡਰਦਾ ਵਾਂ ਉਹ ਮੇਰਾ ਦਿਮਾਗ ਨਾ ਆਵਾਜ਼ੂ ਤਾਂ ਕਦੋਂ ਕਰਨੇ ਟੈਟੂ ਬਣਾਉਣਾ ਮੇਰੇ ਕੋਲੋਂ ਤਾਇਆ ਨੂੰ ਸਮਝਾ ਲੈ ਓਏ ਮਿੱਠਿਆ ਓਏ ਵੀ ਪੋਤਿਆ ਕੁੱਦੂ ਹੁਣ ਤੇਰੇ ਕਬਰ ਪਿੰਡ ਚ ਆਏ ਆ ਸਾਡੀ ਬਿਸਤੀ ਹੋਊਗੀ ਨਾਲ ਦੇ ਪਿੰਡ ਚੱਲ ਜਾ ਉੱਥੇ ਜਾ ਕਰ ਦਿੰਨੇ ਆ ਐਦਾਂ ਕਰ ਲਾ ਚੱਲ ਆਸ ਲੈ ਕੇ ਆਇਆ ਤਾਇਆ ਤੇਰੇ ਕੋਲ ਮੈਂ ਬਾਂਸ ਲੈ ਕੇ ਆਇਆ ਤਾਇਆ ਵਾਸ ਨਹੀਂ ਆਸ ਵੀ ਉਮੀਦ ਅੱਛਾ ਅੱਛਾ ਬੱਲੂ ਫੁੱਲ ਵੀ ਦਾ ਤਾਇਆ ਤਾਇਆ ਮੈਂ ਠੀਕ ਨਹੀਂ ਹੋਣਾ ਇਹਦੀਆਂ ਹਰਕਤਾਂ ਮਿੱਠਿਆ ਛੋਟੇ ਹੁੰਦੇ ਤੋਂ ਐਦਾਂ ਦੀਆਂ ਮੈਨੂੰ ਪਤਾ ਤੂੰ ਵਾਕਈ ਠੀਕ ਨਹੀਂ ਹੋਣਾ ਕੀ ਮਤਲਬ ਤਾਇਆ ਪੂਰਾ ਪਿੰਡ ਗੱਲਾਂ ਕਰਦਾ ਤਾਇਆ ਇਹ ਹੁਣ ਗੁੰਗੇ ਹੋ ਜਾਣ ਸਾਰਾ ਹੀ ਤੇਰਾ ਕਰਕੇ ਹਾਂ ਹੈ ਤਾਇਆ ਮੈਂ ਠੀਕ ਨਹੀਂ ਹੋਣਾ ਓ ਯਾਰ ਕੀ ਗੱਲ ਤੂੰ ਠੀਕ ਕਿਉਂ ਨਹੀਂ ਹੋਣਾ ਦੱਸ ਦੇ ਤੂੰ ਤਾਏ ਕੋ ਨੁਸਖਾ ਲੈ ਤਾਏ ਨੂੰ ਦੇ ਨੁਸਖਾ ਉਹ ਤੂੰ ਦੱਸੋ ਕੀ ਰੌਲਾ ਕੁੱਦੂ ਤੈਨੂੰ ਚਾਚਾ ਗੱਲ ਪਤਾ ਕੀ ਓਏ ਆ? ਚਾਚਾ ਦੀ ਚਾਹ ਪੀ ਕੇ ਪਾਗਲ ਹੋਇਆ ਤਾਇਆ ਮੈਂ ਤੇਰਾ ਤਾਇਆ ਹੋਵੇ ਚਾਚਾ ਹੋਵੇ ਗੱਲ ਤੇ ਇੱਕ ਹੀ ਆਲਾ ਓ ਯਾਰ ਕਿ ਰੋਂਦਾ ਤਾਇਆ ਬਾਬਾ ਮੈਂ ਜਦੋਂ ਗੁੱਡੀ ਚੜਾਣਾ ਹਵਾ ਬੰਦ ਹੋ ਜਾਂਦੀ ਆ ਤੂੰ ਸਵੇਰੇ ਨਿਹਾਲ ਮੂੰਹ ਛਿਲਕਾ ਖਾਇਆ ਕਰ ਇਸ ਕਪੋਲ ਦਾ ਤੇਰੀ ਹਵਾ ਨਹੀਂ ਬੰਦ ਹੋਏਗੀ ਨਹੀਂ ਤਾਇਆ ਗੁੱਡੀ ਦੀ ਗੱਲ ਕਰਨ ਡਿਆ ਮੈਂ ਗੁੱਡੀ ਦੀ ਹਵਾ ਹਾਂਜੀ ਤੇ ਭਰਾ ਉਹਦੇ ਚ ਹਵਾ 10 ਰੁਪਏ ਦੀ ਤਾਇਆ ਮੈਂ ਪਤੰਗ ਦੀ ਗੱਲ ਕਰਨ ਡਿਆ ਵਾ ਉਹ ਕੋਈ ਰੌਲਾ ਨਹੀਂ ਇਹ ਵੀ ਹੱਲ ਹੋ ਜੂ ਮਸਲਾ ਤੇ ਰੋਣਾ ਕਾਤੋਂ ਆ ਉਹ ਦੱਸ ਮੈਨੂੰ ਰੌਲਾ ਕੀ ਆ ਜਿਹੜੀ ਰੌਲਾ। ਦਿਲ ਦੀ ਗੱਲ ਹੈ ਉਹ ਦੱਸ ਤਾਇਆ ਜਿਹੜੀ ਮੇਰੀ ਸੱਸ ਆ ਨਾ ਹਾਂ ਉਹਦਾ ਮੁੰਡਾ ਜਿਹੜਾ ਵਾ ਉਹਦਾ ਮੁੰਡਾ ਆਹੋ ਮੇਰੀ ਸੱਸ ਦੇ ਮੁੰਡੇ ਦੇ ਜਵਾਈ ਦਾ ਸਾਲੇ ਦੇ ਭੜਵਈਏ ਦਾ ਭਤੀਜਾ ਜਿਹੜਾ ਵਾ ਹਾਂ ਅੱਗੋਂ ਉਹਦਾ ਅੱਬੂ ਜਿਹੜਾ ਵਾ ਹਾਂ ਉਹਦੀ ਸੱਜੀ ਸਾਈਡ ਤੇ ਫਾ ਲਈ ਆ ਲੋਕਾਂ ਦੇ ਖੱਬੀ ਸਾਈਡ ਤੇ ਹੁੰਦਾ ਉਹਦੀ ਸੱਜੀ ਸਾਈਡ ਤੇ ਫਾ ਲਈ ਆ ਤੇ ਹੁਣ ਅਸੀਂ ਖੱਬੀ ਛੜ ਦੀ ਦੁਆ ਕਰੀਏ ਕਦੀ ਕੋਈ ਦਵਾਈ ਦਾਰੂ ਚਾਹੀਦਾ ਨਹੀਂ ਤਾਇਆ ਉਹਦੀ ਜਿਹੜਾ ਫਾ ਲੱਗੇਗਾ ਵਾ ਤੇ ਉਹਦੇ ਕੋਲ ਗੁੱਡੀ ਨਹੀਂ ਚੜਦੀ ਉਹ ਰੌਲੇ ਕੋਈ ਨਹੀਂ ਬੜੇ ਬੜੇ ਫਾਲ ਹੀ ਮੈਂ ਤਾਂ ਸੈੱਟ ਕੀਤੇ ਹੀ ਬੜੇ ਬੜੇ ਬਸ ਤੂੰ ਹੀ ਕੰਮ ਕਰਨਾ ਹੈ ਤੂੰ ਪਤਾ ਕਰਨਾ ਕੀ ਆ ਕੀ 2 ਮੁਨਾਫਕ ਲੈਣੇ ਦਿਨੇ ਵੇਲਾ ਤੂੰ ਨਹੀਂ ਮੈਂ ਰਾਤ ਨੂੰ ਵੇਲਾ ਵਾਂ ਕੱਲ ਰਾਤ ਨੂੰ ਲੈਣੇ ਆ ਕਿ ਦਿਨੇ ਦਿਨੇ ਲੈਣੇ ਆ ਉਹ ਤੂੰ ਹੀ ਪਤਾ 2 ਮੁਨਾਫਕ ਲੈਣੇ ਤਾਜ਼ਾ ਲੈਣੇ ਮੁਨਾਫਕ ਲੈ ਕੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਧੋ ਕੇ ਇੱਕ ਵਿੱਚ ਪਾ ਲੈਣਾ ਬਗੈਰਤ ਠੀਕ ਆ ਬਗੈਰਤ ਪਾ ਕੇ ਉਹਨਾਂ ਤੁਸੀਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇੱਕ ਬਸੀਠ ਪਾ ਲੈਣਾ ਵਿੱਚ ਹੋਰ ਤੁਸੀਂ ਉਹ ਕੀ ਹੁੰਦਾ ਤਾਇਆ ਬਸੀਠ ਹਾਂ ਉਹ ਆ ਪੰਸਾਰ ਦੀ ਦੁਕਾਨ ਤੋਂ ਲੱਭ ਜਾਂਦਾ ਤੂੰ ਕਹਿੰਦਾ ਤਾਜ਼ਾ ਬਸੀਠ ਦੇ ਦੇ ਠੀਕ ਆ ਬਸੀਠ ਲੈਣਾ ਤੁਸੀਂ ਜਦੋਂ ਸਾਰੀਆਂ ਸ਼ਾਵਾਂ ਮਿਕਸ ਕਰ ਲੈਣੀ ਇੱਕ ਚੁਗਲਖੋਰ ਦੀ ਚਮਚੀ ਪਾਉਣੀ ਵਿੱਚ ਮੈਂ ਇਹਨਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ
ਇੱਕ ਡਰਫੋਕ ਲੈ ਲੈਣਾ ਤੂੰ, ਉਹਨੂੰ ਹਲਕਾ ਜਿਹਾ ਮਿੱਠਿਆ ਬਾਲ ਲੈਣਾ ਈ। ਉਹਨੇ ਉਬਾਲਣਾ ਤਾਇਆ ਜੀ। ਆਹੋ ਉਹ ਬਾਲ ਲਵੇ, ਕੋਈ ਰੌਲਾ ਨਹੀਂ। ਉਹਨੂੰ ਪਾਣਾ ਕਿਹਦੇ ਚ ਵਾ, ਕਿੱਚ ਪਾ ਕੇ ਬਾਲਣਾ? ਉਹਨੂੰ ਸਾਈਡ ਵਾਲੀ ਜੇਬ ਚ ਪਾ ਕੇ ਬਾਲ ਲਈ। ਉਹ ਭਾਂਡੇ ਚ ਪਾ ਕੇ ਬਾਲੀ ਦਾ ਕੁੱਦੂ, ਪਾਗਲ ਹੋ ਗਿਆ ਤੂੰ। ਉਸ ਤੋਂ ਬਾਅਦ ਤੂੰ ਪਤਾ ਕੀ ਕਰਨਾ ਈ, ਇੱਕ ਨਲਾਇਕ ਲੈਣਾ ਈ, ਉਹਦੇ ਛੋਟੇ ਛੋਟੇ ਟੋਟੇ ਕਰ ਲੈਣੇ ਤੂੰ। ਨਲਾਇਕ ਦੇ? ਹਾਂ, ਕਿਹੜੇ ਕਿਹੜੇ? ਐਡੇ ਐਡੇ। ਤੇ ਮਹੀਨਾ ਡੇਢ ਮਹੀਨਾ ਲੱਗ ਜਾਣਾ। ਨਹੀਂ ਕੋਈ ਰੌਲਾ ਨਹੀਂ, ਤੈਨੂੰ ਮੈਂ ਛੁਰੀ ਲੈ ਦਿਆਂਗਾ। ਟੋਟੇ ਪਰਾਤ ਚ ਪਾ ਲੈਣੇ, ਪਰਾਤ ਚ ਪਾ ਕੇ, ਹਾਂ ਪਰਾਤ ਚ ਪਾ ਕੇ ਤੂੰ ਧੁੱਪੇ ਰੱਖ ਦੇਣੇ। ਕਿਤੇ? ਉਹ ਧੁੱਪੇ ਕੁੱਦੂ, ਧੁੱਪੇ ਜਦੋਂ ਸੁੱਕ ਜਾਣ, ਉਹਨਾਂ ਦਾ ਪਾਣੀ ਮੁੱਕ ਜਵੇ, ਹਾਂ 30 ਰੁਪਏ ਦੇ ਬਲਾਜੇ ਲੈ ਲੈਣੇ ਤੂੰ। ਤੇ ਜਦੋਂ ਸਾਰੀਆਂ ਛਾਵਾਂ ਇਕੱਠੀਆਂ ਹੋਏ, ਉਹਨਾਂ ਨੂੰ ਕੱਚੀ ਹਾਂਡੀ 'ਚ ਪਾ ਲੈਣਾ ਈ ਤੂੰ, ਚੁੱਪ ਕਰਕੇ ਇਕੱਠਾ ਕਰਕੇ, ਵਿੱਚ ਮਧਾਣੀ ਲਾ ਦੇਣੀ ਆ ਉਹਦੇ। ਤਾਇਆ ਅਗਰ ਇਹ ਨੁਸਖਾ ਕਰ ਲੈਂਦਾ ਨਾ, ਦੀ ਜ਼ਿੰਦਗੀ ਬਣ ਜਾਣੀ ਆ। ਮੈਨੂੰ ਢੀਠ ਜਿਹਾ ਬੰਦਾ ਲੱਗਦਾ, ਨਹੀਂ ਕਰਨਾ। ਦੇਖੀ ਤੂੰ ਭਾਵੇਂ ਜੋ ਮਰਜ਼ੀ ਕਰ ਲਾ, ਨਹੀਂ ਕਰੂਗਾ। ਓਏ ਕੁੱਦੂ, ਇਹ ਤੂੰ ਅਗਰ ਨਾ ਕੀਤਾ, ਹਿਸਾਬ ਲਾ ਲੈ, ਮੈਂ ਤੈਨੂੰ ਨੁਸਖਾ ਆਪਣੇ ਹੱਥ ਵੱਢ ਕੇ ਦੇਣ ਡਿਆ ਏ। ਤੂੰ ਲੈਣੀਆਂ 3 ਮਸਵਾਕਾਂ ਝੂਠੀਆਂ, ਡਿਊਟੀਆਂ? ਝੂਠੀਆਂ ਮਸਵਾਕਾਂ ਕਿਉਂ ਕੱਟ ਦੇਣੀਆਂ ਤੂੰ? ਜਿਹੜੀ ਨਿੰਮ ਦੀ ਕਿ ਦੂਸਰੀ? ਜਿਹੜੀ ਲੱਭ ਜੇ ਤੈਨੂੰ। ਠੀਕ ਹੈ। ਤਿੰਨੇ ਮਸਵਾਕਾਂ ਥੱਲੇ ਵਾਲੀ ਜੇਬ ਚ ਪਾ ਕੇ ਤੂੰ ਬਾਈਪਾਸ ਨੂੰ ਦੌੜ ਲਾ ਦੇਣੀ ਹੈ। ਉੱਥੋਂ ਆਉਂਦੀ ਹੈ ਇੱਕ ਕਾੜੇ ਦੀ ਬੱਸ, ਉਹ ਚ ਬੰਦਾ ਵੇਚਦਾ ਟਿੱਕੀਆਂ ਆਲੂ ਵਾਲੀਆਂ। ਹਾਂ ਤੂੰ ਕਹਣਾ ਆ ਆਲੂ ਲੈ ਲੈ ਤੇ ਉਹ ਆਲੂ ਵਾਲੀਆਂ ਟਿੱਕੀਆਂ ਦੇ ਦੇ ਮੈਨੂੰ। ਤੂੰ ਉਹ ਆਲੂ ਵਾਲੀਆਂ ਟਿੱਕੀਆਂ ਖਾਣੀਆਂ ਨਿਹਾਰ ਮੂੰਹ 7 ਦਿਨ। ਮੈਂ ਆਨਾ ਲੈ ਤੇਰਾ ਕਾਲ ਹੀ ਹਟ ਜਾਏਗਾ। ਜਾ ਮਿੱਠਿਆ। ਤਾਇਆ ਜੀ ਕਾਲਜ ਨਹੀਂ, ਫਾਲਜ ਫਾਲਜ ਫਾਲਜ। ਆ ਸਾਈਡ ਵਿੰਗੀ ਹੋ ਗਈ। ਫਲ ਜੀ ਵੀ ਹਟ ਜਾਏਗਾ। ਤਾਇਆ ਇਹਨੂੰ ਤੂੰ ਛੱਡ ਪਰੇ, ਪੁਰ ਕਰਾ। ਇਹ ਢੀਠ ਜਿਹਾ ਬੰਦਾ ਵਾ। ਇਹਨੇ ਨੇ ਆ 2 ਨੁਸਖੇ ਮੇਰੀ ਜੇਬ ਚ ਆਇਆ, 2 ਬਾਹਰਲੇ ਮੁਲਕਾਂ ਚ। ਤਾਇਆ ਜੀ ਹੁਣ ਤੁਸੀਂ ਟਾਈਮ ਦੇਤਾ ਵਾ, ਆ ਨੁਸਖੇ ਦੇ ਜਵਾਬ ਦਿਓ ਫਟਾਫਟ। ਪੁੱਛ ਮਿੱਠਿਆ, ਮੈਂ ਆਨਾ ਵੀ ਪੁੱਛ। ਤਾਇਆ ਜੀ ਹਾਂਜੀ ਪਰਚੀਆਂ ਤਾਂ ਬਹੁਤ ਜ਼ਿਆਦਾ ਵਾ, ਲੇਕਿਨ ਤੁਸੀਂ ਅੱਜ 2 ਨੁਸਖੇ ਦੱਸਣੇ। ਯੁਗੰਡਾ। ਇਹ ਕੌਣ ਵੇਚਣ ਡਿਆ? ਗੰਡੇ ਕੌਣ ਵੇਚਦਾ ਹੀ ਇਹ? ਤਾਇਆ ਜੀ ਪਿਆਜ਼ ਵਾਲੇ ਗੰਡੇ ਨਹੀਂ, ਯੁਗੰਡਾ। ਯੁਗੰਡਾ ਮੁਲਕ ਜਿਹੜਾ, ਉੱਥੋਂ ਇੱਕ ਬੰਦੇ ਨੇ ਤੁਹਾਡੇ ਕੋਲ ਮਸਲਾ ਪੁੱਛਿਆ ਵਾ। ਅੱਛਾ ਮੁਲਕ ਆ। ਹਾਂ ਓਕੇ ਓਕੇ। ਬਾਹਰਲੇ ਮੁਲਕੋਂ ਹੀ? ਹਾਂ। ਉਹ ਤੁਸੀਂ ਦੇਖੋ ਕੁੱਦੂ ਮੇਰੇ ਕੋ ਬਾਹਰ ਦੀਆਂ ਛਾਵਾਂ ਆ ਸਕਦੀਆਂ ਤੇ ਬਾਹਰਲੋਂ ਮੁਲਕੋਂ ਪਰਚੀਆਂ ਨਹੀਂ ਆ ਸਕਦੀਆਂ। ਹਾਂ ਉਹ ਬੰਦਾ ਕਹਿਣ ਡਿਆ ਜੀ, ਦੇਖੋ ਜੀ ਮੈਂ ਇੱਕ ਕਦਰ ਖਵਾਜਾ ਸਰਾਮ ਆ ਤੇ ਮੇਰੀ ਸੱਜੀ ਸਾਈਡ ਨਹੀਂ ਚੱਲਣ ਡਈ, ਅੱਛਾ ਖੱਬੀ ਥੋੜੀ ਬਹੁਤੀ ਚੱਲਦੀ ਆ। ਲੇਕਿਨ ਤਾਇਆ ਜੀ ਕੋ ਇਹ ਪੁੱਛਿਆ ਜਾਏ ਕਿ ਮੈਂ ਦੋਨੋਂ ਸਾਈਡਾਂ ਕਰ ਬਰਾਬਰ ਚਲਾਣੀ, ਹੁਣ ਇਹਦੇ ਕੀ ਮਤਲਬ, ਇਹਦੇ ਬਾਰੇ ਕੀ ਕੀਤਾ ਜਾਏ? ਅੱਛਾ ਹੋਰ ਕਿਹਦਾ ਆਈ? ਹੋਰ ਤਾਇਆ ਜੀ ਸਿੰਗਾਪੁਰ। ਸੁੱਧੂਪੁਰ। ਸਿੰਗਾਪੁਰ। ਅੱਛਾ ਅੱਛਾ 12 ਸਿੰਘਾ ਜਿੱਦਾਂ ਹੁੰਦਾ ਹੀ। ਆਹੋ ਪੈਂਥਰੇ ਦੇ ਨਾਲ ਆ। ਹਾਂ 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 ਬਿਲਕੁਲ ਬਿਲਕੁਲ ਪਹੁੰਚ ਗਏ ਕੁੱਦੂ। ਅੱਛਾ ਸਿੰਗਾਪੁਰ ਤੋਂ ਬੰਦਾ ਕਹਿ ਰਿਹਾ ਕਿ ਤਾਇਆ ਜੀ ਦਿਨ ਰਾਤ ਮੈਂ ਦਵਾਈ ਖਾਧੀ ਆ, ਮੈਡੀਸਨ ਖਾਧੀ ਆ, ਮੇਰੀ ਦਾੜ ਦਾ ਮਸਲਾ ਨਹੀਂ ਹੱਲ ਹੋ ਰਿਹਾ, ਦਾੜ 'ਚ ਕੀੜਾ ਵਾਦਾ, ਕੀ ਇਲਾਜ ਆ? ਅੱਛਾ ਹੋਰ? ਜਰਮਨੀ। ਫਰਵਰੀ ਮਾਰਚ। ਮਿੱਠਿਆ ਮੈਂ ਨਾ ਠੰਡ ਐਤਕੀ ਬਹੁਤ ਪੈਣੀ ਜਨਵਰੀ ਚ। ਹੁਣ ਤਾਇਆ ਜੀ ਜਰਮਨੀ ਮੁਲਕ ਆ, ਮੁਲਕ ਹੈਂ? ਜਿਹੜਾ ਤੁਸੀਂ ਕਹਿ ਰਹੇ ਹੋ ਜਨਵਰੀ ਆ, ਜਨਵਰੀ। ਅੱਛਾ ਜਨਵਰੀ। ਔਰ ਜਰਮਨੀ ਤੋਂ ਬੰਦਾ ਕਹਿੰਦਾ ਜੀ ਕਿ ਮੇਰੀ ਬੱਕਰੀ ਪੱਠੇ ਨਹੀਂ ਖਾਂਦੀ, ਇਹਦਾ ਤੁਸੀਂ ਕੋਈ ਬਿਹਤਰੀਨ ਜਿਹਾ ਹੱਲ ਤੇ ਨੁਸਖਾ ਦੱਸਣਾ ਵਾ। ਓਏ ਮਿੱਠਿਆ ਦੇਖਣਾ ਜਾਨਵਰਾਂ ਨਾਲ ਜ਼ੁਲਮ ਕਰਨ ਡਾਈ ਜੇ। ਉਹ ਪੱਠੇ ਨਹੀਂ ਖਾਂਦੀ, ਉਹਨੂੰ ਗੜਬੜ ਲੈ ਦੇਵੇ, ਨਾਲ ਇੱਕ ਸਮੋਸਾ ਲੈ ਦੇਵੇ। ਗੜਬੜ ਕਿਹੜਾ? ਉਹ ਜਿਹੜਾ ਏਡਾ ਏਡਾ ਕੀ ਹੁੰਦਾ ਈ ਉਹ ਖਾਂਦੇ ਬਰਗਰ ਤਾਇਆ, ਬਰਗਰ। ਆਹੋ ਤੇ ਦੇਖੋ ਨਾ ਆਪ ਤੁਸੀਂ ਪੀਜ਼ਾ ਕਰਦੇ। ਵੀ ਹੁਣ ਚੱਲਣ ਡਿਆ ਵਾ, ਪੀਜ਼ਾ ਆ। ਅੱਛਾ ਜਿਹੜਾ ਆਂਦਾ ਵੀ ਮੇਰੀ ਇੱਕ ਸਾਈਡ ਕੰਮ ਨਹੀਂ ਕਰਦੀ, ਹਾਂ ਖੁਸਰਾ ਵਾ। ਉਹ ਕੰਮ ਨਹੀਂ ਕਰਦੀ ਸਾਈਡ ਉਹਦੀ। ਨਹੀਂ ਲੈ ਮਿੱਠਿਆ ਉਹਨੂੰ ਕਹ ਬੇਰੀ ਦੇ ਪੱਤੇ ਲੈਣੇ ਆ ਅੱਛਾ, ਤੇ ਆਲੂ ਦੇ ਛਿਲਕੇ ਲੈਣੇ ਆ। ਬੇਰੀ ਦੇ ਪੱਤੇ ਤੇ ਆਲੂ ਦੇ ਛਿਲਕੇ, ਇਹ ਦੋਵਾਂ ਨੂੰ ਉਬਾਲ ਲੈਣਾ ਈ। ਠੀਕ ਹੋ ਗਿਆ। ਉਬਾਲ ਕੇ ਵਿੱਚ ਰਤਨ ਜੋਤ ਪਾ ਲੈਣਾ 30 ਰੁਪਏ ਦਾ। ਰਤਨ ਜੋਤ ਕੇ ਨਵਜੋਤ? ਰਤਨ ਜੋਤ ਪਾ ਕੇ 7 ਪੁਦੀਨਾ ਪਾ ਲੈਣੇ ਵਿੱਚ, ਸਾਰਾ ਰਤਨ ਜੋਤ 7 ਪੁਦੀਨਾ ਸਾਰੀਆਂ ਸ਼ਾਮਾਂ ਵਿੱਚ ਪਾ ਕੇ ਮਿੱਠਿਆ ਉਹਨੇ ਨੂੰ ਨਹਿਰ ਚ ਰੋੜ ਦੇਣਾ ਈ। ਅੱਛਾ ਨਲਕੇ ਥੱਲੇ ਨਹਾਵੇ ਉਹ 7 ਦਿਨ। ਲੈ ਮੈਂ ਨਾ ਉਹਦੀ ਸਾਈਡ ਇੰਜ ਚੱਲੇ ਗਈ ਤਾਂ ਡਾਵੋ ਚੱਲਦੀ ਆ। ਜਾ ਤਾਂ ਨਲਕੇ ਥੱਲੇ ਨਹਾਵੇ ਉਹ 7 ਦਿਨ, ਤੇ ਜਿਹੜਾ ਰੋੜ ਨਾ ਨਹਿਰ ਚ, ਇਹਦਾ ਕੀ ਫਾਇਦਾ? ਓਏ ਮਿੱਠਿਆ ਇਹ ਬੜੇ ਕੰਮ ਹੈ। ਹੁਣ ਮੈਂ ਤੁਹਾਨੂੰ ਸਾਰੇ ਨੁਸਖੇ ਤੁਹਾਨੂੰ ਦੱਸਦੇ ਆ। ਅਸੀਂ ਮਿਹਨਤਾਂ ਕੀਤੀਆਂ, ਏਦਾਂ ਨਹੀਂ ਹੋਣੀਆਂ, ਸ਼ਿਗਰਦੀਆਂ ਕੀਤੀਆਂ। ਯਾਰ ਤਾਇਆ ਤੂੰ ਯਾਰ ਪਰੇਸ਼ਾਨ ਕਰ ਦਿੰਦਾ ਯਾਰ ਤਾਇਆ। ਤੇ ਯਾਰ ਚਲੋ ਤਾਈ ਸ੍ਰੀਲੰਕਾ, ਇਹਦਾ ਕੀ ਕਰਨਾ ਸ੍ਰੀਲੰਕਾ? ਉਹ ਸ੍ਰੀਲੰਕਾ ਵਾਲੇ ਨੂੰ ਕਹੇ ਸ੍ਰੀ ਦਾ ਗੋਸ਼ਤ ਖਾਵੇ, ਤੇ ਮਗਦ ਵੀ ਨਾਲ। ਉਹ ਤੇ ਤੂੰ ਖਾਈ ਜਾਣ ਡਿਆ ਮੇਰਾ। ਇੱਧਰ ਅਸੀਂ ਨੁਸਖੇ ਦੇਣ ਦੇ, ਇੱਥੇ ਲੋਕਾਂ ਦੀਆਂ ਜਾਨਾਂ ਤੇ ਬਣੀਆਂ, ਤੂੰ ਕੁੱਦੂ ਵਿੱਚ ਆਪਣਾ ਹੀ ਲੋਚ ਤਲੀ ਜਾਣ ਡਿਆ। ਅੱਛਾ ਤਾਇਆ ਮੈਨੂੰ ਇੱਕ ਗੱਲ ਤੇ ਦੱਸ। ਯਾਰ ਸਾਡਾ ਤੇ ਨੁਸਖਾ ਪੂਰਾ ਹੋ ਲੈਂਦਾ ਸੀ। ਯਾਰ ਬੈ ਵੀ ਮੈਂ ਮਹਿਮਾਨ ਆਇਆ ਵਾਂ, ਤੁਸੀਂ ਇੱਥੇ ਹੀ ਰਹਿੰਦੇ ਹੋ। ਮਹਿਮਾਨ ਸਾਰੇ 4 ਦਿਨ ਦੇ ਮਹਿਮਾਨ ਆ। ਤਾਂ ਦਾੜ ਦਾ ਮਸਲਾ, ਸ੍ਰੀਲੰਕਾ ਵਾਲੇ ਦੀ ਦਾੜ ਦਾ ਮਸਲਾ,
ਓਏ ਹੋਏ ਮਿੱਠੇ ਦਾ ਤਾਂ ਰੌਲਾ ਹੀ ਕੋਈ ਨਹੀਂ ਓਏ ਮਿੱਠਿਆ। ਅੱਛਾ ਜੀ। ਸਰਗੋਦਿਓ ਪੱਥਰ ਲੈ ਲਵੇ, ਇੱਕ ਗੋਲ ਕਰਾ ਕੇ ਉਹਨੂੰ ਇੱਕ ਸਰਫ ਦਾ ਪੈਕਟ ਲੈ ਲਵੇ, ਅੱਛਾ ਉਹਨੂੰ ਧੋ ਕੇ ਮਿੱਠੇ ਵਾਲੇ ਉਹ 1.5 ਲੀਟਰ ਪਾਣੀ ਪਾ ਕੇ ਪੱਥਰ ਨੂੰ। ਹਾਂ ਜਦੋਂ 8 ਵਾਲੇ ਆਉਣ ਮਿੱਠਿਆ ਉਸ ਪਾਣੀ ਨੂੰ, ਉਹ ਪਾਣੀ ਵਿਹੜੇ 'ਚ ਰੋੜ ਦੇਵੇ ਉਹ ਪੱਥਰ ਵਾਲਾ। ਹਾਂ ਰੋੜਨ ਤੋਂ ਬਾਅਦ 10 ਰੁਪਏ ਦੀ ਜਵੈਣ ਲੈ ਲਵੇ ਮਿੱਠਿਆ, ਨਾਲ ਇੱਕ ਮੂਲੀ ਲੈ ਲਵੇ ਕੱਚੀ, ਉਹ ਲੈ ਨਿਹਾਰ ਮੂੰਹ ਖਾਵੇ, ਜਿਹੜੀ ਦਾੜ ਥੱਲੇ ਆਏਗੀ ਉਹਦੀ ਦਾੜ ਦਰਦ ਖਤਮ ਹੋ ਜਾਏਗੀ। ਇਹ ਸਾਰੇ ਕੰਮ ਕਰਨਗੇ, ਦਾੜ ਦੀਆਂ ਦਰਦਾਂ ਹਟ ਜਾਣਗੀਆਂ। ਮੈਂ ਨਾ ਮਿੱਠਿਆ ਬੰਦਾ ਸਰੀਆ ਵੀ ਚੂਪੇਗਾ ਤਾਂ ਦੰਦ ਨਹੀਂ ਡੇਗੇਗਾ, ਦਾੜ ਨਹੀਂ ਦਰਦ ਕਰੇਗੀ ਉਹ ਉਹਦੀ। ਸਰੀਆ ਕੌਣ ਤਾਇਆ ਜੀ ਚੂਪਦਾ ਵਾ? ਉਹ ਗੰਨਾ ਹੀ ਹੁੰਦਾ ਵਾ ਤਾਇਆ, ਗੱਲ ਤਾਂ ਸੁਣ। ਵੈਸੇ ਆਪਸ ਦੀ ਗੱਲ ਆ ਤਾਇਆ, ਜਦੋਂ ਬੰਦਾ ਦੁੱਧ ਉਬਾਲਦਾ ਵਾ 5 ਮਿੰਟ ਖਲੋਤੇ ਰਹੋ ਸਿਰ ਤੇ, ਨਹੀਂ ਉਬਲਦਾ। 1 ਮਿੰਟ ਸਾਈਡ ਤੇ ਜਾਓ ਤੇ ਬਾਅਦ ਚ ਉਬਲ ਜਾਂਦਾ ਵਾ। ਉਹ ਤੁਸੀਂ ਪਾਗਲ ਹੋ ਗਏ, ਤੁਹਾਨੂੰ ਪਤਾ ਹੀ ਨਹੀਂ ਕਿਉਂ ਉਬਲਦਾ ਈ। ਕਿਉਂ? ਉਹ ਤੁਸੀਂ ਜਦੋਂ ਦੁੱਧ ਵਾਲ ਘੂਰੀ ਪਾਉਂਦੇ ਈ ਏ, ਹਾਂ। ਉਹ ਡਰਦਾ ਰਹਿੰਦਾ, ਸਹਿਮਿਆ ਰਹਿੰਦਾ ਹੈ। ਕੋਈ ਜਦੋਂ ਬੰਦਾ ਸਾਈਡ ਤੇ ਹੁੰਦਾ ਮਿੱਠਾ, ਦੁੱਧ ਦਲੇਰ ਹੋ ਜਾਂਦੇ, ਕਹਿੰਦੇ ਉਹ ਉਬਲ ਜਾਂਦਾ ਈ। ਉਹ ਜੀ ਉਹ ਤਾਇਆ। ਤਾਇਆ ਮੈਨੂੰ ਇੱਕ ਗੱਲ ਤੇ ਦੱਸ, ਹਾਂ ਆ ਜਦੋਂ ਹੱਥ ਲਿਬੜੇ ਹੁੰਦੇ ਆ ਹਾਂ ਤੇਲ ਨਾਲ ਜਾਂ ਕਿਸੇ ਸ਼ੈ ਨਾਲ, ਗਰੀਸ ਨਾਲ ਕਾਲਗ ਲੱਗੀ ਹੋਵੇ, ਤੇ ਉਸ ਦੌਰਾਨ ਨੱਕ ਤੇ ਖਾਰਿਸ਼ ਕਿਉਂ ਹੁੰਦੀ ਹੈ? ਤਰੀਕ ਗਵਾਹ ਵਾ। ਕਿਹੜੀ 16 ਤਰੀਕ? ਆ ਜਦੋਂ ਤੁਹਾਡੇ ਹੱਥ ਲਿਬੜੇ ਆ ਉਦੋਂ ਹੀ ਤੁਹਾਡੇ ਨੱਕ ਤੇ ਖਾਰਿਸ਼ ਹੋਣੀ। ਉਹ ਮੈਂ ਦੱਸ ਦੇਣਾ ਹੀ। ਹਾਂ ਹਾਂ ਤੁਸੀਂ ਦੇਖੋ ਨਾ, ਤੂੰ ਇੰਨਾ ਵੀ ਨੱਕ ਤੇ ਖਾਰਿਸ਼ ਹੁੰਦੀ ਹੈ, ਤੁਸੀਂ ਦੇਖੋ ਹੀ ਤਾਂ ਤੁਸੀਂ ਘਰ 'ਚ ਫਰਿੱਜਾਂ ਚਲਾਉਣੀਆਂ ਵਾ, ਨਿਆਣੇ ਤਾਂ ਤੁਹਾਡੇ ਬਾਹਰ ਫਿਰਨਗੇ ਨਾ ਵਾਰਾ। ਮਿੱਠਿਆ ਸ਼ੁਕਰ ਆ। ਹੱਥ ਮਾਰ ਦੋ। ਅੱਛਾ ਤਾਇਆ, ਦੂਸਰੇ ਨੰਬਰ ਤੇ ਜਦੋਂ ਤੁਸੀਂ ਕਿੰਨੀਆਂ ਹੀ ਚੀਜ਼ਾਂ ਫੜੀਆਂ ਹੋਣ, ਹਾਂ ਸਭ ਤੋਂ ਕੀਮਤੀ ਸ਼ੈ ਉਹੀ ਕਿਉਂ ਡਿੱਗ ਕੇ ਟੁੱਟਦੀ ਆ, ਬਾਕੀ ਕਿਉਂ ਨਹੀਂ ਟੁੱਟਦੀ ਆ? ਓਏ ਗੋਭੀ ਆਲੂ ਤੂੰ ਪਕਾਉਣਾ, ਤੇ ਕੋ ਕਿਹੜੀ ਕੀਮਤੀ ਸ਼ੈ ਆ ਗਈ? ਉਹ ਤਾਇਆ ਕੀਮਤੀ ਸ਼ੈ ਵਾ। ਤਾਇਆ ਹੁਣ ਮੇਰੀ ਗੱਲ ਸੁਣ ਲਈ। ਤਾਇਆ ਹੁਣ ਵਾਲਾ ਮੇਰੇ 2 ਕਬੂਤਰ ਬਿਮਾਰ ਹੋ ਗਏ, ਝੋਲਾ ਹੋ ਲਈ, ਉਹ ਜਿਹੜਾ ਐਲਜ ਕਰਦੇ ਝੋਲਾ ਵੀ ਹੋ ਗਿਆ। ਉਹ ਸਟੈਪ ਲਾਉਂਦੇ ਹੀ। ਉਹਨਾਂ ਦੋਵਾਂ ਨੂੰ ਮੈਂ ਹਣਾ ਪਿੰਜਰੇ ਤੋਂ ਬਾਹਰ ਰੱਖਤਾ। ਅੱਛਾ ਬਾਹਰ ਭੈਂਸ ਤੋਂ ਰੱਖਿਆ ਸੀ। ਜਿਹੜਾ ਸਿਆਣਾ ਬੰਦਾ ਸੀ ਨਾ, ਉਹ ਕਹਿੰਦਾ ਸੀ ਇਹਨੂੰ ਵਿੱਚ ਨਾ ਰੱਖੀ, ਨਹੀਂ ਤੇ ਦੂਸਰਿਆਂ ਨੂੰ ਵੀ ਝੋਨਾ ਹੋ ਜਾਣੇ। ਓਏ ਮੈਂ ਉਹਨਾਂ ਨੂੰ ਪਿੰਜਰੇ ਤੋਂ ਬਾਹਰ ਰੱਖਤਾ। ਬਿੱਲੀ ਆਈ ਆ, ਉਹ ਜਿਹੜੇ ਬਾਹਰ ਸੀ ਉਹਨਾਂ ਨੂੰ ਨਹੀਂ ਖਾਦਾ, ਹਾਂ ਅੰਦਰ ਵਾਲੇ ਖਾ ਗਈ ਸਾਰੇ। ਖਾ ਕੇ ਵੀ ਨਹੀਂ ਗਈ, ਸਾਰੇ ਮਰ ਗਈ, ਤੇ ਇੱਕ ਛੋਟਾ ਜਿਹਾ ਬੱਚਾ ਉਹ ਚੁੱਕ ਕੇ ਲੈ ਗਈ ਬਿੱਲੀ। ਓਏ ਤੇ ਰੌਲਾ ਹੀ ਕੋਈ ਨਹੀਂ। ਕੀ ਰੋਲਾ? ਮੈਂ ਨਾ ਕੁੱਦੂ ਜਿਹੜਾ ਪਿੰਜਰੇ ਦਾ ਦਰਵਾਜ਼ਾ ਬਣਾਇਆ ਹੀ ਤੂੰ, ਹਾਂ ਉਹਦੇ ਬਾਹਰ ਲਿਖਾ ਬਗੈਰ ਇਜਾਜ਼ਤ ਅੰਦਰ ਆਉਣਾ ਮਨਾ ਹੈ। ਉਹ ਜੀ ਉਹ ਤਾਇਆ ਸੋਣੀ, ਜਿੰਦਾਬਾਦ ਤਾਇਆ ਸੋਣੀ। ਜਿੰਦਾਬਾਦ। ਓਏ ਨਾਰਾ ਲਾ, ਕੋਈ ਫੈਜ ਲੈਣਾ ਤੇ। ਓਏ ਨਾਰਾ ਲਾ, ਨਾਲ ਹੀ ਪੱਥਰ ਦਾ ਹੋ ਜਾਣਾ। ਤਾਇਆ ਵੱਲ ਸਮਝ ਨਹੀਂ ਲੱਗਣ ਡਈ ਤਾਇਆ। ਪੈਟਰੋਲ ਤੇ ਵੇਖ ਕਿੰਨਾ ਮਹਿੰਗਾ ਹੋ ਗਿਆ ਤਾਇਆ। ਤੇ ਤੂੰ ਛਿੜ ਕੇ ਅੱਗ ਲਾਉਣੀ ਸੀ ਆਪਣੇ ਆਪ ਨੂੰ। ਓਏ ਅੱਲਾ ਦਾ ਸ਼ੁਕਰ ਅਦਾ ਕਰੋ। ਓਏ ਆਪਣਾ ਉਹ ਕਿਸੇ ਦਾ ਮੂੰਹ ਲਾਲ ਹੋਏ ਤੇ ਆਪਣਾ ਚਪੇੜਾ ਮਾਰ ਕੇ ਨਹੀਂ ਕਰ ਲਈਦਾ। ਓਏ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ, ਜਿਹੜਾ ਟਾਈਮ ਵੀ ਲੰਘਦਾ ਤੇ ਰੱਬ ਦੇ ਨਸ਼ੁਕਰੇ ਨਹੀਂ ਹੋਈਦਾ। ਇਹ ਸਾਰੇ ਮਾਮਲਿਆਂ ਤੋਂ ਜਾਨ ਛੁੱਟ ਜਾਣੀ ਸਾਡੀ। ਤੁਸੀਂ ਘਬਰਾਉਣਾ ਨਹੀਂ ਹੈ, ਸਿਰਫ ਅੱਲਾ ਤੇ ਯਕੀਨ ਰੱਖਣਾ ਤੇ ਮਿਹਨਤ ਕਰਨੀ ਹੈ ਰੱਜ ਕੇ। ਲੇਕਿਨ ਤਾਇਆ ਫੇਰ ਵੀ ਮਹਿੰਗਾਈ ਨੇ ਬਹੁਤ ਮੱਤ ਮਾਰਤੀ ਆ। ਮਿੱਠਿਆ ਮੇਰੀ ਇੱਕ ਗੱਲ ਚੇਤੇ ਰੱਖੀ, ਪੱਲੇ ਬੰਨ ਲਾ ਕਿ ਨਾ ਤੂੰ ਵੇਖ ਚੋਪੜੀਆਂ ਨਾ ਤਰਸਾ ਜੀ, ਰੁੱਖੀ ਮਿੱਸੀ ਖਾ ਤੇ ਠੰਡਾ ਪਾਣੀ ਪੀ, ਠੰਡਾ ਪਾਣੀ ਪੀ।